ਲੇਡੀ ਸਾਡੇ ਪਿੱਛੇ ਪਿੱਛੇ ਚੱਲਦੀਆਂ। ਅੱਛਾ ਤੇ ਵੈਸੇ ਕੋਈ ਸਲਾਹ ਮਸ਼ਵਰਾ ਤੇ ਦਿੰਦੀਆਂ ਹੋਣੀਆਂ। ਮਸ਼ਵਰਾ ਤੇ ਦਿੰਦੀਆਂ ਨੇ ਜੀ, ਮੰਨਿਆ ਇਹਨਾਂ ਦੀ ਗੱਲਾਂ ਜੀ, ਜਿਹੜੀ ਮੰਨਣ ਵਾਲੀ ਹੁੰਦੀ ਮੰਨਨੇ ਵੀ ਆ। ਅੱਛਾ ਠੀਕ ਹੋ ਗਿਆ ਜੀ, ਬਹੁਤ ਅੱਛਾ ਲੱਗ ਰਿਹਾ ਤੁਹਾਡੇ ਨਾਲ ਗੱਪਸ਼ਪ ਲਾ ਰਹੇ ਹਾਂ ਤੇ ਕੋਨੇ 'ਚ ਜਾ ਕੇ ਬੈਠੇ ਨੇ, ਇਹਨਾਂ ਨੂੰ ਤੇ ਅੱਗੇ ਬੈਠਣਾ ਚਾਹੀਦਾ ਸੀ ਔਰ ਗੱਲ ਵੀ ਇਹਨਾਂ ਤੇ ਕਰ ਰਹੇ ਨੇ। ਸਰ ਜੀ ਕੀ ਕਹਿਣਾ ਚਾਹੋਗੇ ਤੁਸੀਂ? ਆਪਣਾ ਸਭ ਤੋਂ ਪਹਿਲਾਂ ਨਾਮ ਦੱਸੋ। ਮੇਰਾ ਨਾਮ ਨਿਹਾਲ ਸਿੰਘ ਹੈ ਜੀ ਤੇ ਅਸੀਂ ਹਾਫਸਾਬਾਦ ਦੇ ਹਾਂ। ਅੱਛਾ ਜੀ, ਹਾਫਜ਼ਾਬਾਦ ਦੇ ਹੋ ਤੇ ਹੁਣ ਕਿੱਥੇ ਹੋ? ਹੁਣ ਅਸੀਂ ਕਰਨਾਲ ਰਹਿੰਦੇ ਹਾਂ, ਹਰਿਆਣੇ 'ਚ। ਅੱਛਾ ਅੱਗੋਂ ਪੁੱਛੋ। ਠੀਕ ਅੱਗੋਂ ਇਹ ਪੁੱਛ ਰਿਹਾ ਕਿ ਵਾਪਸ ਨਹੀਂ ਆਉਣਾ ਫਿਰ? ਹਾਂਜੀ, ਫਿਰ ਵਾਪਸ 5 ਵਾਰੀ ਅੱਗੇ ਆ ਚੁੱਕੇ ਹਾਂ ਵੈਸੇ। ਅੱਛਾ ਜੀ, ਹਾਂਜੀ ਹਾਫਜ਼ਾਬਾਦ ਵੀ ਗਏ? ਹਾਫਸਾਬਾਦ ਨਹੀਂ ਗਏ, ਉਹ ਕਹਿੰਦਾ ਘਰ ਟੁੱਟ ਕੇ ਨਵਾਂ ਬਣ ਗਿਆ ਨੇ। ਅੱਛਾ, ਘਰ ਟੁੱਟ ਕੇ ਨਵਾਂ ਬਣ ਗਿਆ ਨੇ, ਲੇਕਿਨ ਉਹ ਹੁੰਦਾ ਨਾ ਇੱਕ ਧਰਤੀ ਨਾਲ ਇੱਕ ਖਾਸ ਅਟੈਚਮੈਂਟ। ਹਾਫਸਾਬਾਦ ਵਾਲੇ ਬੰਦੇ ਮਿਲਦੇ ਸਨ ਕਿ ਲਾਹੌਰ ਅੱਛਾ ਜਾਂ ਸਭ ਜਗ੍ਹਾ ਤੇ ਮਿਲਦੇ ਸਨ। ਉੱਥੇ ਉਹਨਾਂ ਦੇ ਜਿਹੜੇ ਸਨ ਨਾ ਮਗੇ ਬੰਦੇ ਉੱਥੇ ਹੀ ਟਿਕੇ ਰਹਿੰਦੇ ਸਨ। ਅੱਛਾ ਜੀ, ਜਿਸ ਨਾਲ ਅਸੀਂ ਲਾਹੌਰ ਆਉਂਦੇ ਸਨ ਤੇ ਲਾਹੌਰ ਹੀ ਉੱਥੇ 3 ਦਿਨ ਉੱਥੇ ਤੇ ਰਹਿੰਦੇ ਸਨ। ਠੀਕ ਠੀਕ। ਤੇ ਜਿੰਨਾ ਚਿਰ ਜਾਂਦੇ ਨਹੀਂ ਸਨ ਉਹਨਾਂ ਚਿਰ ਜਾਂਦੇ ਨਹੀਂ ਸਨ। ਉਹ ਇੰਨਾ ਪਿਆਰ ਸੀ ਵੈਸੇ ਉੱਥੇ, ਸਾਡੇ ਕੋਲ ਆਉਂਦੇ ਵੀ ਰਹੇ ਨੇ ਕਾਫੀ। ਬਿਲਕੁਲ ਜੀ, ਲੋਕੀ ਦੇਖੋ ਵਿੱਚ ਜਿਹੜਾ ਇੱਕ ਬਾਰਡਰ ਆ ਗਿਆ ਨਾ, ਉਸ ਵਜ੍ਹਾ ਨਾਲ ਇੱਕ ਫਿਜ਼ੀਕਲੀ ਦੂਰੀਆਂ ਤੇ ਹੋ ਗਈਆਂ ਨੇ, ਲੇਕਿਨ ਦਿਲਾਂ ਦੀਆਂ ਦੂਰੀਆਂ ਨਹੀਂ ਹੋਈਆਂ। ਫਿਰ ਜਦੋਂ ਮਿਲਦੇ ਨੇ ਨਾ ਫਿਰ ਯਾਦਾਂ ਤਾਜ਼ਾ ਹੁੰਦੀਆਂ ਨੇ। ਮਲਕ ਹੁੰਦੇ ਸਨ, ਮਲਕ। ਅੱਜ ਤੱਕ ਖੈਰ ਛੋਟੇ ਹੁੰਦੇ ਸਨ ਜੀ ਬਿਲਕੁਲ, ਪਰ ਵੈਸੇ ਕਿਹਨਾਂ ਦਾ ਮਲਕ ਹੁੰਦੇ ਸਨ ਉਹ। ਸਿਆਲਕੋਟ ਹੁੰਦਾ ਸੀ, ਸਿਆਲਕੋਟ ਜੀ। ਅੱਛਾ, ਇਹ ਜਿਹੜਾ ਪਿਆਰ ਹੈ ਸਪੈਸ਼ਲੀ ਅਸੀਂ ਜੀ ਲਾਹੌਰੋਂ ਆਏ ਹਾਂ ਜੀ ਜੀ। ਤੇ ਸਰਦਾਰੀ ਇਹ ਤੁਸੀਂ ਦੱਸੋ ਕਿ ਅੱਗੇ ਨਨਕਾਣਾ ਸਾਹਿਬ ਜਾਣ ਦਾ ਨਹੀਂ ਕੋਈ ਪਲਾਨ? ਮਗਰ ਅਸੀਂ ਸਭ ਜਗ੍ਹਾ ਤੇ 5 ਵਾਰੀ ਹੋ ਚੁੱਕੇ ਹਾਂ। ਅੱਛਾ ਸਰ, ਤੁਸੀਂ ਹੋਏ ਹੋ ਨਾ, ਤੁਸੀਂ ਬਹੁਤ ਸੀਨੀਅਰ ਹੋ। ਇਹ ਜਾਣਗੇ ਇਹਨਾਂ ਦਾ ਬਣਾ ਦਿਆਂਗੇ ਨਾ ਪ੍ਰੋਗਰਾਮ। ਬੈਠੇ ਨੇ ਨੌਜਵਾਨ, ਇਹਨਾਂ ਦਾ ਇੱਕ ਵਾਰ ਝਾਕਾ ਖੁੱਲ ਗਿਆ, ਅੱਗੋਂ ਆਣਗੇ। ਅੱਛਾ, ਫਿਰ ਆਂਦੇ ਜਾਂਦੇ ਰਹਿਣਗੇ। ਠੀਕ ਹੈ। ਇਹ ਵੀ ਇੱਥੇ ਆਏ ਆ ਤੇ ਇਹਨਾਂ ਦੀ ਆਸ਼ੀਰਵਾਦ ਨਾਲ ਹੀ ਆ। ਅੱਛਾ ਸਰ, ਇੱਕ ਹੋਰ ਗੱਲ ਤੁਹਾਡੇ ਕੋਲ ਪੁੱਛਾਂਗਾ, ਕਾਫੀ ਸੀਨੀਅਰ ਹੋ, 5 ਦਫਾ ਪਹਿਲਾਂ ਵੀ ਆ ਚੁੱਕੇ ਹੋ। ਪਹਿਲਾਂ ਆਉਣ 'ਚ ਤੇ ਹੁਣ ਆਉਣ 'ਚ ਕੀ ਡਿਫਰੈਂਸ ਦੇਖਿਆ? ਹਾਂਜੀ, ਪਹਿਲਾਂ ਆਉਣ 'ਚ ਤੇ ਹੁਣ ਆਉਣ 'ਚ ਕੀ ਨਵੀਂ ਫਰਕ? ਜਗ੍ਹਾ ਬਣੀ ਹੈ। ਅੱਛਾ ਜੀ, ਤੇ ਲਾਹੌਰ ਦੇ ਵਿੱਚ ਜਿਸ ਤਰ੍ਹਾਂ ਲਾਹੌਰ ਹੀ ਸੀ ਕਿ ਜਿਸ ਤਰ੍ਹਾਂ ਅਨਾਰਕਲੀ ਬਾਜ਼ਾਰ ਜਾਂ ਸਾਰੇ ਬਾਜ਼ਾਰਾਂ ਜਿਸ ਤਰ੍ਹਾਂ ਚੱਲਦੇ ਰਹੇਗਾ ਸਰ। ਜੀ ਜੀ, ਜਿਸ ਤਰ੍ਹਾਂ ਮਗਰ ਸ਼ਾਦਮਾਨ ਮਾਰਕੀਟ, ਫਲਾਨੀ ਮਾਰਕੀਟ ਜਿਸ ਤਰ੍ਹਾਂ ਹੁੰਦੀਆਂ ਨੇ ਉਸ ਤਰ੍ਹਾਂ। ਬਿਲਕੁਲ ਬਿਲਕੁਲ, ਸਾਰੀਆਂ ਮਾਰਕੀਟਸ ਹੈ ਨੇ। ਤੇ ਤੁਸੀਂ ਇਹ ਦੱਸੋ ਕਿ ਹੁਣ ਕੋਈ ਆਸਾਨੀ ਨਾਲ ਆ ਗਏ ਹੋ ਜਾਂ ਪਹਿਲਾਂ ਵੀ ਇਸੇ ਤਰ੍ਹਾਂ ਆਸਾਨੀ ਨਾਲ ਆਉਂਦੇ ਸੀ? ਹਾਂਜੀ, ਪਹਿਲਾਂ ਅਸੀਂ ਜੱਥਿਆਂ ਨਾਲ ਹੀ ਆਏ ਹਾਂ ਵੈਸੇ ਜਿਸ ਤਰ੍ਹਾਂ ਆਇਆ। ਤੇ ਇਹ ਜਿਹੜਾ ਸਟੈਪ ਲਿਆ ਹੈ ਆਪਣਾ ਪਾਕਿਸਤਾਨ ਗਵਰਨਮੈਂਟ ਨੇ ਔਰ ਇੰਡੀਆ ਨੂੰ ਵੀ ਕਾਫੀ ਸਾਰਾ ਇਸ ਚੀਜ਼ ਦਾ ਕ੍ਰੈਡਿਟ ਜਾਂਦਾ ਹੈ। ਦੋਨਾਂ ਦਾ ਇਨੀਸ਼ੀਏਟਿਵ ਨੂੰ ਕਿੰਜ ਦੇਖਦੇ ਹੋ? ਹਾਂ, ਮਤਲਬ ਕਿ ਦੋਨਾਂ ਮੁਲਕਾਂ ਦਾ ਹੀ ਇਹਦੇ ਚ ਸਹਿਯੋਗ ਹੈ। ਚਲੋ ਇਹ ਤੇ ਹੈ ਹੀ ਹੈ ਕਿ ਦੋਨਾਂ ਦੀ। ਹਾਂਜੀ ਬਿਲਕੁਲ, ਹਾਂ, ਇੱਕ ਦੂਜੇ ਨੂੰ ਮਿਲਣ ਵਾਸਤੇ ਬਿਲਕੁਲ ਮੌਕਾ ਦਿੱਤਾ ਹੈ ਕਿ ਠੀਕ। ਮੇਰਾ ਨਾਮ ਵਿਜੇ ਆਨੰਦ ਹੈ ਜੀ, ਕਰਨਾਲ ਤੋਂ ਆਇਆ ਜੀ, ਹਰਿਆਣਾ ਤੋਂ ਆਇਆ ਜੀ। ਅੱਛਾ ਜੀ, ਸਾਡੀ ਮੈਨੂਫੈਕਚਰਿੰਗ ਹੈ ਕੈਟਲ ਫੀਡ ਦੀ ਜੀ। ਅੱਛਾ ਜੀ, ਤੇ ਇਹ ਸਾਨੂੰ ਭਾਜੀ ਲੈ ਕੇ ਆਏ ਨੇ, ਬੜਾ ਦਿਲ ਖੁਸ਼ ਹੋਇਆ ਜੀ। ਇਹਨਾਂ ਕਿਹਾ ਤੁਹਾਨੂੰ ਲੈ ਕੇ ਜਾਣਾ ਚਾਹੇ ਦੇਖੋ 1 ਮਹੀਨਾ ਲੇਟ ਜਾਈਏ, ਪਰ ਲੈ ਕੇ ਆਏ ਨੇ। ਇਹਦਾ ਪਾਸਪੋਰਟ ਬਣਵਾ ਕੇ ਸਾਨੂੰ ਨਾਲ ਲੈ ਕੇ ਆਏ ਨੇ ਜੀ। ਸਾਨੂੰ ਬੜੀ ਖੁਸ਼ੀ ਹੋਈ ਹੈ ਜੀ। ਹਾਂਜੀ ਹਾਂਜੀ, ਲੈ ਕੇ ਆਏ ਨੇ। ਯਾਨੀ ਬਹੁਤ ਖੁਸ਼ੀ। ਕੋਈ ਪੂਰੇ ਗਰੁੱਪ ਦੀ ਮਿਹਨਤ ਨਾਲ ਤੁਸੀਂ ਆਏ ਹੋ? ਹਾਂ ਜੀ, ਹਾਂਜੀ। ਉਹਨਾਂ ਦੇ ਕੋਆਪਰੇਸ਼ਨ ਨਾਲ। ਇਹਨਾਂ ਕਿਹਾ ਜਦ ਤੱਕ ਤੁਸੀਂ ਨਹੀਂ ਜਾਓਗੇ ਅਸੀਂ ਨਹੀਂ ਜਾਵਾਂਗੇ। ਤੁਸੀਂ ਵੀ 5ਵੀਂ ਵਾਰ ਆਏ ਹੋ? ਹਾਂ, ਪਹਿਲੀ ਵਾਰੀ ਆਇਆ ਜੀ। ਅੱਛਾ, ਤੁਸੀਂ ਪਹਿਲੀ ਵਾਰ ਆਏ ਹੋ? ਪਹਿਲੀ ਵਾਰੀ। ਦੋਨੋਂ ਸਕੇ ਬਾਕੀ ਸਾਰੇ ਪਹਿਲੀ ਵਾਰ। ਅੱਛਾ, ਵਾਹ ਜੀ ਵਾਹ, ਤੁਸੀਂ ਇਹ ਦੋਨੋਂ ਬ੍ਰਦਰ ਨੇ ਜੀ। ਹਾਂਜੀ, ਅੱਛਾ ਇਹ ਮੇਨ ਬੰਦੇ ਨੇ ਜੀ। ਮੇਨ ਅੱਛਾ ਅੱਛਾ, ਪਿੱਲਰ ਨੇ ਜੀ। ਸਭ ਲਿਆਣ ਵਾਲੇ ਆਏ ਨੇ ਜੀ ਸਾਨੂੰ ਔਰ ਜੀ। ਮੈਨੂੰ ਲੱਗਦਾ ਬੜਾ ਦਿਲ ਖੁਸ਼ ਹੋਇਆ ਜੀ। ਹਾਂਜੀ, ਮੈਨੂੰ ਲੱਗਦਾ ਕਿ ਹੁਣ ਵੀ ਤੁਹਾਨੂੰ ਸਾਰਿਆਂ ਨੂੰ ਇਹ ਦੋ ਭਰਾ ਹਾਂ, ਭਰਾ ਹੀ ਲੈ ਕੇ ਜਾਣਗੇ ਜੀ। ਸਹੀ ਗੱਲ ਹੈ ਜੀ। ਬਿਲਕੁਲ। ਇਹਨਾਂ ਕਿਹਾ ਤੁਹਾਡਾ ਪਾਸਪੋਰਟ ਬਣੇਗਾ, ਤੁਹਾਨੂੰ ਲੈ ਕੇ ਜਾਣਾ ਹੈ, ਜਦ ਤੱਕ ਤੁਸੀਂ ਨਹੀਂ ਜਾਓਗੇ ਅਸੀਂ ਨਹੀਂ ਜਾਣਾ ਹੈਗਾ ਜੀ। ਅੱਛਾ ਅੱਛਾ, ਇਹਨਾਂ ਬੜੀ ਮਦਦ ਨਾਲ ਕੰਮ ਕਰਵਾਇਆ ਜੀ ਸਾਡਾ। ਠੀਕ ਹੋ ਗਿਆ। ਹਾਂਜੀ, ਆ ਸੀ ਕਿ ਆਪਾਂ ਜਾ ਕੇ ਪਾਕਿਸਤਾਨ ਵੇਖ ਕੇ ਆਈਏ। ਅੱਛਾ ਜੀ, ਜਿੱਥੇ ਸਾਡੇ ਬਜ਼ੁਰਗ ਰਹਿੰਦੇ ਸਨ, ਸਾਡੇ ਦਾਦਾ ਜੀ ਰਹਿੰਦੇ ਸਨ, ਫਾਦਰ ਰਹਿੰਦੇ ਸਨ। ਪਾਕਿਸਤਾਨ ਦੇਖ ਕੇ ਫਿਰ ਕੈਸਾ ਲੱਗਾ? ਪਾਕਿਸਤਾਨ ਆਇਆ ਸਾਨੂੰ ਖੁਸ਼ੀ ਹੋਈ ਹੈ। ਆਪਣਾ ਜਿਹੜੇ ਬਜ਼ੁਰਗਾਂ ਦਾ ਮੁਲਕ ਸੀ ਉਹ ਵੇਖਣ ਦਾ ਮੌਕਾ ਮਿਲਿਆ। ਜੀ ਜੀ, ਠੀਕ ਹੈ। ਜਦੋਂ ਪਾਕਿਸਤਾਨ ਐਂਟਰ ਕੀਤਾ ਜੀ ਜੀ, ਤੇ ਸਾਨੂੰ ਲੱਗਾ ਹੀ ਨਹੀਂ ਕਿ ਅਸੀਂ ਪਾਕਿਸਤਾਨ ਵਿੱਚ ਜਾ ਰਹੇ ਹਾਂ। ਜੀ ਜੀ, ਤੇ ਸਾਨੂੰ ਆਪਣੇ ਬਜ਼ੁਰਗਾਂ ਦੀ ਮੁਲਕ ਵੇਖਣ ਦਾ ਅੱਜ ਮੌਕਾ ਮਿਲਿਆ ਤੇ ਮੈਂ ਬੜਾ ਧੰਨਵਾਦੀ ਹਾਂ ਦੋਨੋਂ ਸਰਕਾਰਾਂ ਦਾ, ਠੀਕ ਹੈ ਨਾ, ਜਿਨ੍ਹਾਂ ਨੇ ਇੱਦਾਂ ਦੀ ਫੈਸਿਲਿਟੀ ਦੇ ਕੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਆਵਾਮ ਨੂੰ ਜਿਹੜਾ ਨਾ ਮਿਲਣ ਦਾ ਮੌਕਾ ਦਿੱਤਾ ਗਿਆ। ਅਸੀਂ ਮੁਲਤਾਨ ਜ਼ਿਲ੍ਹੇ ਦੇ ਵਿੱਚ ਆਪਣਾ ਮੁਜ਼ੱਫਰਗੜ੍ਹ ਹੈ, ਉੱਥੇ ਦੇ ਸਾਡੇ ਬਜ਼ੁਰਗ ਸਨ। ਠੀਕ। ਤੇ ਆਪਾਂ ਸਾਨੂੰ ਕੋਈ ਪੁੱਛਦਾ ਹੈ ਤੇ ਤੁਸੀਂ ਪਿੱਛੇ ਕਿੱਥੋਂ ਦੇ ਹੋ, ਅਸੀਂ ਇਹ ਕਹਿੰਦੇ ਆ ਫਖਰ ਨਾਲ ਕਿ ਅਸੀਂ ਮੁਲਤਾਨ ਦੇ ਹਾਂ। ਮੁਲਤਾਨ ਦੇ ਨਾਲ ਮੁਜ਼ੱਫਰਗੜ੍ਹ ਉੱਥੋਂ ਦੇ ਹੈ। ਠੀਕ ਠੀਕ, ਠੀਕ ਹੈ ਨਾ। ਤੇ ਉਹ ਅੱਜ ਮੁਜ਼ੱਫਰਗੜ੍ਹ ਵੇਖਣ ਦਾ ਤੇ ਮੌਕਾ ਨਹੀਂ ਮਿਲਿਆ, ਲੇਕਿਨ ਪਾਕਿਸਤਾਨ ਆਉਣ ਦਾ ਮੌਕਾ ਮਿਲਿਆ ਹੈ। ਅੱਛਾ, ਬੜਾ ਅੱਛਾ ਲੱਗ ਰਿਹਾ ਜਿੱਥੇ ਆ ਕਰਕੇ। ਤੇ ਬੜੀ ਅੱਛੀ ਇੱਥੇ ਫੈਸਿਲਿਟੀ ਹੈ।
ਔਰ ਦੋਨੋਂ ਸਰਕਾਰਾਂ ਨੇ ਮਿਲ ਕੇ ਜਿਹੜਾ ਕੰਮ ਕੀਤਾ ਬੜਾ ਸੋਹਣਾ ਕੰਮ ਕੀਤਾ ਹੈ। ਅੱਛਾ ਤੇ ਇਹ ਇੱਕ ਮਜ਼ਹਬੀ ਰਵਾਦਾਰੀ ਦੇ ਹਵਾਲੇ ਨਾਲ ਯਕੀਨਨ ਇੱਕ ਬੜਾ ਅੱਛਾ ਇਨੀਸ਼ੀਏਟਿਵ ਹੈ ਤੇ ਤੁਸੀਂ ਇਸ ਹਵਾਲੇ ਨਾਲ ਦੂਜੇ ਲੋਕਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਅਸੀਂ ਪੈਗਾਮ ਇਹ ਦੇਣਾ ਚਾਹਾਂਗੇ ਕਿ ਅਮਨ ਸ਼ਾਂਤੀ ਨਾਲ ਦੋਨੋਂ ਮੁਲਕਾਂ ਦੇ ਜਿਹੜੇ ਆਪਣਾ ਪਬਲਿਕ ਆਪਣਾ ਰਹਿਣਾ ਚਾਹੀਦਾ ਹੈ ਔਰ ਮਿਲ ਮਿਲਾ ਕੇ ਰਹਿਣਾ ਚਾਹੀਦਾ ਹੈ ਔਰ ਮੇਲ ਮਿਲਾਪ ਦੇ ਨਾਲ ਹੀ ਸਾਰੀ ਤਰੱਕੀ ਹੁੰਦੀ ਹੈ। ਲੜਾਈ ਝਗੜੇ ਕੁਝ ਨਹੀਂ ਹੁੰਦਿਆ, ਲੜਾਈ ਝਗੜੇ ਕੁਝ ਨਹੀਂ ਹੁੰਦਾ। ਅਗਰ ਦੋਨੋਂ ਮਿਲ ਕੇ ਅਮਨ ਸ਼ਾਂਤੀ ਨਾਲ ਰਹਿਣਗੇ ਤੇ ਉਹਨਾਂ ਦਾ ਫਾਇਦਾ ਤੇ ਇਹਨਾਂ ਦਾ ਫਾਇਦਾ ਹੈ। ਠੀਕ ਹੈ ਨਾ। ਅਸੀਂ ਤੇ ਇਹ ਦੋਨੋਂ ਮੁਲਕਾਂ ਦੇ ਆਵਾਮ ਨੂੰ ਇਹ ਕਹਿਣਾ ਚਾਹਾਂਗੇ ਕਿ ਅਮਨ ਸ਼ਾਂਤੀ ਨਾਲ ਦੋਨੋਂ ਮੁਲਕ ਰਹਿਣ। ਅਸੀਂ ਇਹ ਦੁਆ ਵੀ ਕਰਾਂਗੇ ਬਾਬਾ ਜੀ ਦੇ ਅੱਗੇ। ਬਾਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆਏ ਹੋ? ਪਰਮਿੰਦਰ ਸਿੰਘ ਨਾਂ ਹੈ ਜੀ, ਕਰਨਾਲ ਤੋਂ ਆਇਆ, ਕਰਨਾਲ ਹਰਿਆਣਾ ਤੋਂ। ਤੇ ਕਿੱਥੋਂ ਆਏ ਹੋ? ਹਾਂਜੀ, ਕਿੱਥੋਂ ਆਏ? ਕਰਨਾਲ ਹਰਿਆਣਾ ਅੱਛਾ, ਇੰਡੀਆ। ਪੂਰੀ ਫੈਮਿਲੀ ਪੂਰਾ ਗਰੁੱਪ ਕਰਨਾਲ ਤੋਂ ਆਏ ਹੋ ਤੇ ਇਹਨਾਂ ਦੀ ਤੀਮੀ ਬੈਠੀ ਹੈ ਕੋਨੇ ਤੇ। ਅੱਛਾ, ਤੁਹਾਡੀ ਮਿਸਿਸ ਸਾਹਿਬਾ ਨਾਲ ਤੁਹਾਡੀ ਗੈਰ ਮੌਜੂਦਗੀ 'ਚ ਗੱਲਬਾਤ ਹੋ ਗਈ ਹੈ ਤੇ ਹੁਣ ਨਹੀਂ ਉਹਨਾਂ ਨਾਲ ਨਹੀਂ ਹੋਈ। ਅੱਛਾ, ਉਹਨਾਂ ਨਾਲ ਨਹੀਂ ਹੋਈ? ਨਹੀਂ, ਸਾਰਿਆਂ ਨਾਲ ਹੋ ਰਹੀ ਹੈ ਗੱਲਬਾਤ ਤੇ ਐਂਟਰੀ ਉਹਨਾਂ ਦੀ ਹੋ ਗਈ ਹੈ ਤੇ ਕਿਹਦਾ ਲੱਗਾ ਤੁਹਾਨੂੰ ਇੱਥੇ ਆ ਬਹੁਤ ਕੇ? ਅੱਛਾ ਮਾਹੌਲ ਹੈ ਜੀ, ਬਹੁਤ कैसा ਵਧੀਆ feel कर रहे ਗੁਰਦੁਆਰਾ हो? ਬਣਿਆ ਹੈ ਜੀ। ਅੱਛਾ ਜੀ। ਹਾਂਜੀ ਤੇ ਆਪਣਾ ਮੱਥਾ ਟੇਕ ਲਿਆ? ਹਾਂਜੀ, ਮੱਥਾ ਟੇਕ ਲਿਆ ਜੀ, ਉੱਪਰੋਂ ਪ੍ਰਸ਼ਾਦ ਲੈ ਲਿਆ ਜੀ। ਅੱਛਾ ਹਾਂਜੀ, ਅੱਛਾ, ਲੰਗਰ ਚਖਣਾ ਹੈ ਜੇ ਮੱਥਾ ਟੇਕ ਨਹੀਂ ਕੇ? ਲੰਗਰ ਛਕਣਾ ਹੈ ਹਲੇ, ਠੀਕ है। ਪ੍ਰਸ਼ਾਦ ਲੈ ਲਿਆ। ਅੱਛਾ, ਤੇ ਸਾਰੇ ਇੰਤਜ਼ਾਮਾਤ कैसे लगे ਇੱਥੇ ਆ ਕੇ? ਬਹੁਤ ਵਧੀਆ ਜੀ, ਬਹੁਤ ਅੱਛਾ ਮਾਹੌਲ ਹੈਗਾ ਜੀ। ਨੇ ਭਾਬੀ ਜੀ ਕੀ ਹਾਲ ਚਾਲ ਨੇ ਤੁਹਾਡੇ? ਵਧੀਆ, ਵਧੀਆ, ਬਹੁਤ ਤੁਸੀਂ ਦੱਸੋ ਕਿ ਤੁਹਾਡੇ ਦੋਨਾਂ ਚੋਂ ਕਿਹਦਾ ਪਲਾਨ ਬਣਿਆ? ਤੁਹਾਡੇ ਵੱਲ ਵੀ ਭਾਈ ਸਾਹਿਬ ਡੋਮੀਨੇਟ ਕਰਦੇ ਨੇ? ਦੋਨਾਂ ਦੇ ਇਕੱਠਾ ਹੀ ਬਣਿਆ ਪ੍ਰੋਗਰਾਮ। ਅੱਛਾ ਜੀ। ਹਾਂਜੀ, ਠੀਕ ਕਿ ਹੈ। ਚੱਲਣਾ ਹੈ, ਮੱਥਾ ਟੇਕ ਕੇ ਜ਼ਰੂਰ ਆਣਾ ਹੈ ਇੱਥੇ। ਅੱਛਾ, ਤੇ ਦੂਜੇ ਫੈਮਿਲੀ ਮੈਂਬਰ ਜਿਹੜੇ ਰਹਿ ਗਏ ਨੇ ਉਹ ਹੁਣ ਕਦੋਂ ਆਉਣਗੇ? ਜਦੋਂ ਅਸੀਂ ਜਾ ਕੇ ਦੱਸਾਂਗੇ ਨਾ ਇੰਨਾ ਵਧੀਆ ਬਣਿਆ ਹੋਇਆ ਹੈ ਅੱਛਾ ਤੇ ਉਹ ਤੇ ਫਿਰ ਫਟਾਫਟ ਪ੍ਰੋਗਰਾਮ ਬਣਾਉਣਗੇ ਉਹ ਵੀ ਸਾਰੇ। ਅੱਛਾ, ਤੇ ਦੁਬਾਰਾ ਫਿਰ ਤੁਸੀਂ ਵੀ ਆਓਗੇ ਜਾਂ ਉਹਨਾਂ ਨੂੰ ਹੀ ਸਿਰਫ ਲਿਆਓਗੇ? ਨਹੀਂ ਨਹੀਂ, ਦੁਬਾਰਾ ਕੋਸ਼ਿਸ਼, ਦੁਬਾਰਾ ਬੱਚਿਆਂ ਨਾਲ ਦੁਬਾਰਾ ਆਵਾਂਗੇ। ਅੱਛਾ ਜੀ, ਸ਼ਰਮਾ ਕਿਉਂ ਰਹੇ ਹੋ ਇੰਨਾ? नहीं नहीं, मैं कोई शर्मा नहीं ਪਤਾ रही। ਨਹੀਂ ਭਾਈ ਜੀ ਦੀ ਵਜ੍ਹਾ ਨਾਲ ਸ਼ਰਮਾ ਰਹੇ नहीं ਹੋ? नहीं नहीं, मैं कोई नहीं शर्मा रही। ਠੀਕ ਹੈ, ਤੇ ਤੁਸੀਂ ਕੁਝ ਆਪਣੇ ਐਕਸਪੀਰੀਐਂਸ ਸ਼ੇਅਰ ਕਰੋ। बस भैया पाकिस्तान आना बहुत अच्छा लग गया। सर जी, ਜਦੋਂ ਸਾਰਿਆਂ ਸਾਨੂੰ ਨਾਲ ਪਤਾ ਗੱਲ ਚੱਲਿਆ ਕਰਾਂਗੇ। ਕਿ ਪਾਕਿਸਤਾਨ ਜਾਣਾ ਹੈ ਤਾਂ ਸਭ ਮੈਂ ਆਪਣੀ ਦੇਵਰਾਨੀ ਨੂੰ ਪੁੱਛਿਆ ਕਿ ਪਾਕਿਸਤਾਨ ਚੱਲਣਾ, ਕਹਿੰਦੀ ਕਿਹੜੇ ਪਾਕਿਸਤਾਨ। ਅੱਛਾ, ਉਹਨੂੰ ਬਹੁਤ ਅੱਛਾ ਇੱਕਦਮ ਲੱਗਿਆ ਕਿ ਪਾਕਿਸਤਾਨ ਜਾਣਾ ਹੈ ਤਾਂ ਮੈਂ ਵੀ ਜ਼ਰੂਰ ਚੱਲਾਂਗੀ, ਮੇਰਾ ਬੇਟਾ ਵੀ ਜ਼ਰੂਰ ਚੱਲੇਗਾ। ਅੱਛਾ, ਤੇ ਵੀਰ ਜੀ ਵੀ ਆਏ ਹਨ, ਅੱਛਾ, ਭਾਬੀ ਵੀ ਆਏ ਹਨ ਤੇ ਬੇਟਾ ਵੀ ਆਇਆ, ਅਸੀਂ ਸਾਰੀ ਵੀਰ ਫੈਮਿਲੀ ਜੀ ਨਾਲ ਵੀ ਗੱਲ ਕਰਾ ਦਿਓ। ਹਾਂਜੀ ਹਾਂਜੀ। ਹੈਲੋ ਵੀਰ ਜੀ। ਵੀਰ ਜੀ ਗੱਲ ਕਰੋ ਨਾ, ਤੁਸੀਂ ਇੰਨਾ ਸ਼ਰਮਾ ਕਿਉਂ ਰਹੇ नहीं ਹੋ? बोलो जी, हुक्म करो। ਕੀ ਨਾਮ ਹੈ ਵੀਰ ਜੀ ਦਾ? मेरा अशोक खनेजा, ਅੱਛਾ ਜੀ, ਕੀ ਕਰਦੇ ਵੀਰ ਜੀ? बिजनेस है, सैनिटरी शॉप्स है। ਅੱਛਾ, हाँ जी। ਠੀਕ ਹੈ। ਤੇ ਇਹ ਤੁਹਾਨੂੰ ਫੋਰਸ ਕਰਕੇ ਲੱਗਦਾ ਲਿਆਇਆ? नहीं नहीं, फोर्स करके नहीं, बड़े खुशी नाल ले आए हैं जी। ਅੱਛਾ जी। हाँ, और ठीक। इच्छा होएगा से आंदा पाकिस्तान, ਅੱਛਾ बहुत अच्छा लग रहा है। ਅੱਛਾ, ਤੇ ਆਪਣਾ ਕੀ ਸੋਚ ਕੇ ਆਏ ਸੀ, ਮਾਈਂਡ 'ਚ ਕੀ ਸੀ ਜਦੋਂ ਆ ਰਹੇ ਸੀ ਪਾਕਿਸਤਾਨ? कुछ नहीं, बहुत अच्छे दोनों मुल्क वधिया ने, ਅੱਛਾ बहुत अच्छे प्यार ने बने। ਅੱਛਾ, ਇਹ ਤੁਹਾਡਾ ਪਲਾਨ ਹੈ ਜਦੋਂ ਕੋਰੀਡੋਰ ਬਣਿਆ ਹੈ, ਓਪਨਿੰਗ ਹੋਈ ਹੈ, ਉਸ ਤੋਂ ਬਾਅਦ ਬਣਿਆ ਜਾਂ ਹਾਂ, ਉਸ ਤੋਂ ਪਹਿਲਾਂ ਬਾਅਦ ਕੋਈ ਨਹੀਂ। ਹੈ ਸੀ ਚਾਹ ਕੇ ਜਾਣਾ? उस तो पहले है सी, ਅੱਛਾ पर कॉरिडोर तो बाद ज़्यादा अच्छा बना है। ਅੱਛਾ, हाँ जी। ਮੈਂ ਵੀ ਆਪਣੇ ਗਰੁੱਪ ਦੇ ਨੇ ਜੀ। ਠੀਕ ਹੋ ਗਿਆ ਜੀ। ਕੀ ਨਾਮ ਹੈ ਤੇਰਾ? ਤੇ ਸਭ ਤੋਂ ਸੋਹਣਾ ਮੁੰਡਾ ਇੱਕ ਹੀ ਹੈ ਤੇ ਉਹ ਵੀ ਚੁੱਪ ਕਰਕੇ ਬੈਠਾ ਹੈ ਤੇ ਜਵਾਨ। ਹਾਂਜੀ, ਤੁਹਾਡੇ ਨਾਲ ਵੀ ਗੱਲਬਾਤ ਕਰਨੇ ਆ। ਕੀ ਨਾਮ ਹੈ ਤੇਰਾ? ਤੇ यजत खनेजा। यजत खनेजा। ਅੱਛਾ, ਯਜਤ ਕੀ ਕਰਦੇ ਹੋ? मैं स्टूडेंट हूँ, ਅੱਛਾ, ਕਿਹੜੀ ਕਲਾਸ ਦਾ? 11th का। ਅੱਛਾ ਅੱਛਾ, ਇਧਰ ਤੁਹਾਡੇ ਇੰਡੀਆ 'ਚ ਵੀ ਉਰਦੂ ਹਿੰਦੀ ਬੋਲਣ ਦਾ ਟ੍ਰੈਂਡ ਹੈਗਾ? नहीं, उर्दू तो नहीं वहाँ पे बोलते इतनी। ਅੱਛਾ, ਆ ਜਿਹੜੀ ਬੋਲ ਰਹੇ ਹੋ ਇਹਨੂੰ ਇੱਧਰ ਉਰਦੂ ਕਹਿੰਦੇ ਆ, ਉਧਰ ਹਿੰਦੀ ਕਹਿੰਦੇ ਆ। ਹਾਂਜੀ। ਤੇ ਪੰਜਾਬੀ ਨਹੀਂ ਆਉਂਦੀ? ਪੰਜਾਬੀ ਆਉਂਦੀ ਹੈ? पंजाबी भी इतने अच्छे से नहीं आती। ਤੁਸੀਂ ਪੰਜਾਬੀ ਹੈ? पंजाबी ਅੱਛਾ, ਤੇ ਪੰਜਾਬੀ ਆਉਂਦੀ ਨਹੀਂ? नहीं आती। ਅੱਛਾ, ਇਹ ਫੋਬੀਆ ਉਧਰ ਵੀ ਹੈਗਾ? हाँ जी। ਅੱਛਾ, ਤੇ ਤੁਸੀਂ ਦੱਸੋ ਆਪਣੇ ਐਕਸਪੀਰੀਅੰਸ ਸ਼ੇਅਰ ਕਰੋ। मेरे को बहुत अच्छा लगा यहाँ पे आके। और ਅੱਛਾ ਮੱਥਾ ਟੇਕ ਦੋ ਆਰ ਵੀ। ਅੱਛਾ, ਹੁਣ ਕੰਪਲੀਟ ਹੋਇਆ। ਸਾਡਾ ਹੁਣ ਗਰੁੱਪ ਕੰਪਲੀਟ ਹੋਇਆ। ਅੱਛਾ ਜੀ, ਪਹਿਲਾ ਗਰੁੱਪ ਇਨਕੰਪਲੀਟ ਸੀ। ਕੁਝ ਲੋਕ ਮੱਥਾ ਟੇਕ ਰਹੇ ਸੀ, ਕੁਝ ਲੋਕ ਲੰਗਰ ਚੱਖ ਰਹੇ ਸੀ। ਆਹਿਸਤਾ ਆਹਿਸਤਾ ਲੋਕੀ ਆਉਂਦੇ ਜਾ ਰਹੇ ਨੇ ਤੇ ਹੁਣ ਪੂਰਾ ਗਰੁੱਪ ਕੰਪਲੀਟ ਹੋ ਗਿਆ। ਔਰ ਸ਼ਹਜ਼ਾਦੇ ਨਿਕਰ ਤੂੰ ਸ਼ਰਾਰਤਾਂ ਕਰ ਰਿਹਾ ਹੈ। ਔਰ ਅੱਛਾ ਬਾਜੀ, ਤੁਸੀਂ ਕੁਝ ਕਹਿ ਰਹੇ ਸੀ?
हाँ जी हाँ जी मत्था टेक आए हाँ जी मत्था अच्छा। टेक आए प्रसाद चखा है अच्छा प्रसाद भी चखा है मत्था टेक आए थे कैसा लगा इतने आके कैसा बहुत अच्छा experience लग रहा रहा? अच्छा जी बहुत अच्छा लग रहा है हमें यहाँ आके अच्छा जी फर्स्ट टाइम आए हम यहाँ पे अच्छा फर्स्ट टाइम आए हो ਤੋਂ ਬਾਅਦ ਵੀ ਨਾਲ ਨੇ ये हमारा फर्स्ट टाइम इसने भी फॉरेन का ट्रिप मारा है वो पहला अच्छा। पाकिस्तान का क्या बात है सिट डाउन ਅੱਛਾ ਇਹ ਛੋਟਾ ਬੱਚਾ ਜੀ ਸ਼ਹਜ਼ਾਦਾ ਇਹ ਫਸਟ ਟਾਈਮ ਪਾਕਿਸਤਾਨ ਆਇਆ ਇਹਦਾ ਪਹਿਲਾ ਪਾਕਿਸਤਾਨ ਦਾ ਸਫ਼ਰ ਹੈ ਔਰ ਇਹ ਇੱਥੇ ਆ ਕੇ ਮੱਥਾ ਟੇਕ ਰਿਹਾ ਹੈ ਆ ਕੀ ਨਾਮ ਕੀ ਰੱਖਿਆ ਬੱਚੇ ਦਾ रायनवीर अरोड़ा ਰਣਵੀਰ ਅਰੋੜਾ रायनवीर ਅੱਛਾ ਰਾਇਨਵੀਰ ਅਰੋੜਾ ਰਾਇਨਵੀਰ ਦਾ ਮਤਲਬ ਕੀ ਹੁੰਦਾ छोटा राजा ਅੱਛਾ ਛੋਟਾ ਰਾਜਾ ਅੱਛਾ ਜੀ ਬਹੁਤ ਅੱਛਾ ਜੀ ਨਾਜ਼ਰੀਨ ਤੁਸੀਂ ਦੇਖ ਰਹੇ ਹੋ ਫੈਮਿਲੀ ਨਾਲ ਗੱਲਬਾਤ ਕੀਤੀ ਪੂਰਾ ਇੱਕ ਗਰੁੱਪ ਆਇਆ ਸਾਰਿਆਂ ਨਾਲ ਡਿਸਕਸ਼ਨ ਹੋਈ ਔਰ ਬੜੀ ਡਿਟੇਲ ਡਿਸਕਸ਼ਨ ਹੋਈ ਬੜਾ ਅੱਛਾ ਲੱਗਾ ਔਰ ਇਹਨਾਂ ਨੂੰ ਦੇਖ ਕੇ ਲੱਗਦਾ ਹੀ ਨਹੀਂ ਹੈ ਕਿ ਕੋਈ ਓਪਰੇ ਨੇ ਕੋਈ ਪਰਾਏ ਨੇ ਕੋਈ ਬਾਰਡਰ ਤੋਂ ਪਾਰ ਤੋਂ ਆਏ ਨੇ ਬਸ ਇੰਨਾ ਹੀ ਫਰਕ ਹੈ ਚੜ੍ਹਦੇ ਔਰ ਲਹਿੰਦੇ ਦਾ ਫਰਕ ਹੈ ਬਾਕੀ ਲੋਕੀ ਤੇ ਸੇਮ ਹੀ ਨੇ ਜਿਸ ਤਰ੍ਹਾਂ ਦੇ ਉਧਰ ਨੇ ਉਸ ਤਰ੍ਹਾਂ ਦੇ ਇੱਧਰ ਨੇ ਔਰ ਸਾਰੇ ਇਮਰਾਨ ਖਾਨ ਦੇ ਔਰ ਸਿੱਧੂ ਜੀ ਦੇ ਇਨੀਸ਼ੀਏਟਿਵ ਨੂੰ ਬੜਾ ਐਪਰੀਸ਼ੀਏਟ ਕਰ ਰਹੇ ਨੇ ਸਰਾਹ ਰਹੇ ਨੇ ਉਹਨਾਂ ਨੂੰ ਬੜੀ ਆਸਾਨੀ ਹੋਈ ਹੈ ਇੱਥੇ ਪਹੁੰਚਣ ਤੇ ਇਹਨਾਂ ਨੂੰ ਅਸੀਂ ਇਜਾਜ਼ਤ ਦਿੰਦੇ ਹਾਂ ਇਹ ਜ਼ਰਾ ਆਪਣਾ ਮੱਥਾ ਟੇਕ ਆਉਣ ਕੁਝ ਲੋਕ ਰਹਿੰਦੇ ਨੇ ਜਿਨ੍ਹਾਂ ਨੇ ਨਹੀਂ ਟੇਕਿਆ ਔਰ ਸਾਰਾ ਵਿਜ਼ਿਟ ਕਰਨ ਤੇ ਅਸੀਂ ਤੁਹਾਡੇ ਨਾਲ ਅਗਲੀ ਵੀਡੀਓ ਦੁਬਾਰਾ ਹਾਜ਼ਰ ਹੋਵਾਂਗੇ ਸਾਨੂੰ ਇਜਾਜ਼ਤ ਦਿਓ ਅੱਲਾਹ ਹਾਫਿਜ਼